ਅੰਮੀ ਜੀ ਹਾਂਜੀ ਬੇਟੇ। ਤੁਹਾਡੇ ਬਹੁਤ ਜ਼ਿਆਦਾ ਧੀਆਂ ਪੁੱਤਰ ਆ ਜਿਨ੍ਹਾਂ ਦੇ ਔਲਾਦ ਨਹੀਂ, ਕਾਰੋਬਾਰ ਤੋਂ ਪਰੇਸ਼ਾਨ ਆ ਜੀ, ਟੈਨਸ਼ਨਾਂ ਦੇ ਵਿੱਚ ਆ ਜੀ। ਉਹ ਕਹਿੰਦੇ ਮਾਂ ਜੀ ਦੇ ਨਾਲ ਆਰਜੀ ਉਮਰ ਗੁਜਰ ਭਾਈ ਤੁਸੀਂ ਗੱਲ ਨਹੀਂ ਕਰਵਾਉਂਦੇ ਸਾਡੀ। ਔਰ ਬਹੁਤ ਜ਼ਿਆਦਾ ਐਸੇ ਲੋਕ ਆ ਜਿਨ੍ਹਾਂ ਦੀਆਂ ਦੁਆਵਾਂ ਅੱਲਾਹ ਤਾਲਾ ਨੇ ਕਬੂਲ ਕੀਤੀਆਂ, ਮਾਂ ਜੀ ਨੇ ਉਹਨਾਂ ਵਾਸਤੇ ਦੁਆਵਾਂ ਕੀਤੀਆਂ, ਹਾਂਜੀ ਉਹਨਾਂ ਨੇ ਕਿੰਜ ਰਾਬਤਾ ਕੀਤਾ, ਉਹਨਾਂ ਦੀ ਤੁਸੀਂ ਵੀਡੀਓ ਬਣਾ ਦਿੰਦੇ ਹੋ, ਉਹਨਾਂ ਵਾਸਤੇ ਦੁਆਵਾਂ ਕਰਵਾ ਦਿੰਦੇ ਹੋ। ਹਾਂਜੀ ਤੇ ਸਾਡੇ ਵਾਸਤੇ ਤੁਸੀਂ ਨਾ ਦੁਆ ਕਰਵਾਉਂਦੇ ਆ ਨਾ ਮਾਂ ਜੀ ਦੇ ਨਾਲ ਗੱਲ ਕਰਵਾਉਂਦੇ ਆ। ਹਾਂਜੀ ਲੋ ਹੁਣ ਤੁਸੀਂ ਆਪਣੇ ਧੀਆਂ ਪੁੱਤਰਾਂ ਨੂੰ ਕੀ ਇਹਦਾ ਜਵਾਬ ਦੇਣਾ ਚਾਹੋਗੇ ਜੀ? ਉਹ ਤੇ ਮੈਂ ਧੀਆਂ ਨੂੰ ਪੁੱਤਾਂ ਨੂੰ ਜਵਾਬ ਇਹ ਦੇਣਾ ਚਾਹੁੰਦੀ ਆ। ਜੀ ਪਹਿਲੇ ਤਾਂ ਮੈਂ ਜਿਹਦੀ ਵੀ ਸੁਣਦੀ ਆ, ਸਾਰਿਆਂ ਬੱਚਿਆਂ ਦੇ ਹੱਕ ਅੰਦਰ ਦੁਆ ਸਾਰਿਆਂ ਦੇ ਮੰਗ ਦਿੰਦੀ ਇਕੱਠੀ। ਜੀ ਅਮੀ ਜੀ। ਦੂਸਰੀ ਵਜ੍ਹਾ ਇਹ ਆ ਕਿ ਲੱਖਾਂ ਮੈਸੇਜ ਆ ਲੋਕਾਂ ਦੇ, ਬਿਸਮਿਲ੍ਲਾ ਕਰਾਂ ਮੇਰੇ ਧੀਆਂ ਪੁੱਤ ਬਹੁਤ ਦੁਖੀ ਆ। ਹਾਂਜੀ। ਕੋਈ ਕਾਰੋਬਾਰ ਵਾਸਤੇ ਕਹਿੰਦਾ, ਕੋਈ ਕਿਸੇ ਗੱਲ ਵਾਸਤੇ ਕਹਿੰਦਾ ਕਿ ਪੁੱਤ ਮੈਂ ਇੰਨੇ ਮੈਸੇਜ ਪੜ੍ਹ ਨਹੀਂ ਸਕਦੀ। ਜੀ ਅਮੀ ਜੀ। ਕਿ ਮੇਰਾ ਪੁੱਤ ਤਾਂ ਨੋ ਉਹ ਵੀ ਬਥੇਰੇ ਪੜ੍ਹਦੇ ਆ ਪਰ ਨਹੀਂ ਇੰਨੇ ਬਾਰੇ ਉਹਨਾਂ ਦਾ ਜਵਾਬ ਨਾ ਹਰ ਕਿਸੇ ਦਾ ਲਿਖ ਕੇ ਦੇਣਾ ਜ਼ਰਾ ਮੁਸ਼ਕਲ ਹੋ ਜਾਂਦਾ। ਮੁਸ਼ਕਲ ਹੋ ਜਾਂਦਾ ਆ। ਤੇ ਤੁਸੀਂ ਆਪਣੇ ਖਾਵੰਦਾਂ ਨੂੰ ਪੁੱਛ ਕੇ ਉਹਨਾਂ ਦੀ ਇਜਾਜ਼ਤ ਨਾਲ, ਚੋਰੀ ਨਹੀਂ ਹੈਗਾ, ਆਪਣੇ ਬੰਦਿਆਂ ਨੂੰ ਪੁੱਛ ਕੇ ਕਿ ਆ ਜਿਹੜਾ ਮੇਰਾ ਇਨਬਾਕਸ ਆ ਨਾ, ਹਾਂਜੀ ਇਨਬਾਕਸ ਜਿਹੜਾ ਨਾ ਸਾਡਾ ਪ੍ਰੋਫਾਈਲ ਤੇ ਜਾ ਕੇ ਇਨਬਾਕਸ ਦੇ ਵਿੱਚ ਨਾ, ਹਾਂਜੀ ਤੇ ਆਪਣੇ ਖਾਵੰਦ ਦਾ ਯਾਨੀ ਕਿ ਸਾਡੇ ਭਰਾਵਾਂ ਦਾ ਜਾਂ ਤੁਹਾਡੇ ਵਾਲਿਦ ਸਾਹਿਬ, ਤੁਹਾਡੇ ਭਰਾ, ਕਿਸੇ ਵੀ ਬੰਦੇ ਦਾ ਤੁਸੀਂ WhatsApp ਵੀ ਗੱਲ ਕਰਨੀ ਹੋਵੇ ਤਾਂ ਉੱਤੇ ਲਿਖ ਦੇਣ। ਹਾਂਜੀ WhatsApp ਨੰਬਰ ਤੁਸੀਂ ਦੇ ਦਿਓ। ਫਿਰ ਮਾਂ ਜੀ ਦੇ ਨਾਲ ਨਾ ਜਿਹੜੀ ਡਾਇਰੈਕਟ ਗੱਲ, ਉਹ ਮੈਸੇਜ ਤੇ ਬਾਰ-ਬਾਰ ਇੱਕ ਹਾਲ ਚਾਲ, ਫਿਰ ਛੋਟੀ ਮੋਟੀ ਗੱਲ ਕਰਦੇ ਕਰਦੇ ਕਾਫੀ ਦੇਰ ਹੋ ਜਾਂਦੀ ਆ। ਹਾਂਜੀ ਹਾਂਜੀ। ਤੇ ਫਿਰ ਬਹੁਤ ਜ਼ਿਆਦਾ ਐਸੇ ਭੈਣ ਭਰਾ ਜਿਨ੍ਹਾਂ ਦੇ ਨਾਲ ਰਾਬਤਾ ਮਤਲਬ ਮੁਸ਼ਕਲ ਹੋ ਜਾਂਦਾ ਆ। ਹਾਂਜੀ 10 ਦਾ 20 ਦਾ 50 ਦਾ ਰਿਪਲਾਈ ਤੇ ਈਜ਼ੀ ਹੋ ਜਾਂਦਾ, ਜਦੋਂ ਮਾਸ਼ਾਅੱਲਾ ਲੱਖਾਂ ਦੇ ਹਿਸਾਬ ਨਾਲ ਮੈਸੇजेस ਆਉਂਦੇ ਆ ਨਾ, ਉਹਨਾਂ ਦਾ ਲਿਖ ਕੇ ਰਿਪਲਾਈ ਮੁਸ਼ਕਲ ਹੋ ਜਾਂਦਾ। ਤੇ ਤੁਸੀਂ ਆਪਣੇ ਇਜਾਜ਼ਤ ਦੇ ਨਾਲ ਨਾ, ਆਪਣੇ ਖਾਵੰਦ ਦੀ, ਸਾਡੇ ਭਰਾਵਾਂ ਦੀ ਇਜਾਜ਼ਤ ਦੇ ਨਾਲ, ਮਾਂ ਪਿਓ ਦੀ ਇਜਾਜ਼ਤ ਦੇ ਨਾਲ, ਆਪਣੇ ਭਰਾਵਾਂ ਦੇ ਜਾਂ ਆਪਣੇ ਅੱਬੂ ਜੀ ਦੇ ਜਾਂ ਆਪਣੇ ਖਾਵੰਦ ਦਾ WhatsApp ਨੰਬਰ ਇਨਬਾਕਸ ਦੇ ਵਿੱਚ ਨਾ, ਮੇਰੀ ਪ੍ਰੋਫਾਈਲ ਤੇ ਆ ਕੇ ਇਨਬਾਕਸ ਦੇ ਵਿੱਚ ਭਾਈ ਇਹ ਮੇਰੇ ਖਾਵੰਦ ਦਾ ਜਾਂ ਮੇਰੇ ਭਾਈ ਦਾ WhatsApp ਨੰਬਰ ਆ, ਤੇ ਮਾਂ ਜੀ ਦੀ ਗੱਲ ਕਰਵਾ ਦਿਓ। ਫਿਰ ਮੈਂ ਡਾਇਰੈਕਟ ਕਾਲ ਕਰਕੇ ਨਾ ਮਾਂ ਜੀ ਦੀ ਤੁਹਾਡੇ ਨਾਲ ਗੱਲ ਕਰਵਾ ਦਿਆ ਕਰਾਂਗਾ।